ਜੀ ਸੱਜਣੋ, 6ਵੀਂ ਕੇਸ ਤੁਸੀਂ ਸੁਣੀ ਹੈ ਰਾਜਾ ਪੋਰਸ ਦੀ, ਤੁਸੀਂ ਚੰਗੀ ਲੱਗੀ ਲਾਈਕ ਫਾਰਵਰਡ ਤੇ ਸ਼ੇਅਰ ਵੀ ਕੀਤਾ, ਬਹੁਤ ਸ਼ੁਕਰੀਆ। ਹੁਣ ਮੈਂ 7ਵੀਂ ਕੇਸ ਪੜ੍ਹਦਾ ਪਿਆ ਤੇ ਇਸ ਨੂੰ ਲਾਈਕ ਤੇ ਫਾਲੋ ਕਰ ਲਓ। ਸਿਕੰਦਰ ਦੀ ਤੱਕ ਹੈ ਹਿੰਦੁਸਤਾਨ ਉੱਤੇ, ਇਹਦੀ ਟੱਕਰ ਰਾਜਪੂਤਾਂ ਨਾਲ ਹੈ। ਸਿਕੰਦਰ ਜਦੋਂ ਉਦੋਂ ਹਟਣਾ ਹੈ ਤਾਂ ਇਹ ਰੰਗਤ ਨਹੀਂ ਸੂ ਆਉਣੀ, ਹਟਿਓ ਇਹਨੂੰ ਅਕਸਾਂ ਹਿੱਸਾ ਦੇਵਾਂ ਤਾਂ ਲੱਗਣ ਦਿੰਦੇ ਆ, ਆਮਦਨ ਇਹਦੀ ਨਾ ਖਾ। ਉਹਨਾਂ ਹਥਿਆਰ ਸੜ ਛੱਡੇ, ਜਿਹੜਾ ਰਾਜਾ ਮਹਾਰਾਜਾ ਅੱਗੋਂ ਆਉਂਦਾ ਗਿਆ ਸਿਕੰਦਰ ਸਟਾਉਂਦਾ ਗਿਆ ਹਥਿਆਰ। ਸਿਕੰਦਰ ਟੈਕਸ ਲੈ ਤੇ ਆ ਗਿਆ ਹੈ, ਰਾਜਾ ਅੰਬੀ ਹੋਇਆ ਹੈ ਟੈਕਸ ਲੈ ਦਾ ਰਾਜਾ। ਉਸ ਬਾਅਦ ਲੜਾਈ ਦੇ ਹਥਿਆਰ ਸੜ ਦਿੱਤੇ ਨੇ। ਅੰਬੀ ਦਾ ਹਥਿਆਰ ਸੁੱਟਣਾ ਕਿ ਸਿਕੰਦਰ ਦੀ ਤੱਕ ਸੋਮਨਾਥ ਤੇ ਜਾ ਖੜੀ ਹੈ। ਹੁਣ ਮੈਨੂੰ ਆਖੇ ਕੋਈ ਨਹੀਂ ਡੱਕ ਸਕਦਾ। ਸਿਕੰਦਰ ਵੇਦ ਦੇ ਲਾਂਦੇ ਵਾਲੇ ਪਾਸੇ ਰੁਕਿਆ ਹੈ। ਏਲਚੀ ਗਲਿਆ ਸੂ ਪੋਰਾ ਸਾਲ ਕਿ ਮੈਂ ਸੁਣਦਾ ਰਹਿਣਾ ਕਿ ਤੂੰ ਵੱਡਾ ਜ਼ਿੱਦੀ ਜਿਹਾ ਰਾਜਾ ਹੈ, ਮੈਂ ਜਾਵਣਾ ਸੋਮਨਾਥ ਉੱਤੇ, ਹਥਿਆਰ ਸੱਟ ਜਿਵੇਂ ਅੰਬੀ ਸੱਟਣ, ਮੈਨੂੰ ਲੱਗਣ ਦੇ। ਪੋਰਸ ਵਲਦਾ ਗਲਿਆ, ਅੰਬੀ ਰਾਜਾ ਹੈ ਪਰ ਰਾਜਪੂਤ ਨਹੀਂ, ਨਸਲੀ ਨਹੀਂ। ਨਸਲ ਮਜਬੂਰ ਕਰਨ ਦੀ ਹੈ ਲੜਨ ਕਾਨ। ਪਹਿਲਾ ਨਸਲੀ ਰਾਜਪੂਤ ਮੈਂ ਪਿਆ ਸ਼ੁਰੂ ਹੋਵਣਾ ਇੱਥੋਂ। ਰਾਜਪੂਤਾਂ ਦੀਆਂ ਕਿ 8 ਨਸਲਾਂ ਹਨ। ਰਾਜਪੂਤ ਡੋਗਰ ਚੌਹਾਨ ਰਾਠੌਰ ਤਨਵਾਰੇ ਬੱਟੀ ਚਦਰੜ ਬਰਸ ਰਾਜਧਾਨੀ ਬਰੇ ਤਖਤ ਹਸਨਪੁਰ ਬਸਰਾ ਪਰ ਫਰਮਾਨ ਰਵਾ ਰਵੇ। ਪੋਰਸ ਆਖਿਆ, ਮੈਂ ਰਾਜਪੂਤ ਹਾਂ, ਤੂੰ ਟੱਕੇ ਮੰਗਸੇ, ਮੈਂ ਇਨਕਾਰ करे ਸਾਂ। ਕੁਰਬਾਨੀ ਮੰਗਸੇ ਤੇ ਮੈਂ ਇਤਨੀ ਕੁਰਬਾਨੀ ਦੇਸਾਂ ਕਿ ਬੇਰਾ ਰੜੀ ਹੋ ਜਾਸੀ। ਉਸ ਵੇਲੇ ਪਹਿਲਾ ਪੈਰ ਰੱਖਸੇ ਸੋਮਨਾਥ ਤੈਨੂੰ ਦੂਰ ਨਜ਼ਰ ਆਉਸੀ। ਤੂੰ ਪਿਆ ਜਾਣਨਾ ਹੈ ਘੋੜੇ ਦੇ ਸੁੰਬਾ ਹੇਠ ਹੈ ਸੋਮਨਾਥ। ਲੜਾਈ ਸ਼ੁਰੂ ਹੋ ਗਈ। 6 ਮਹੀਨੇ ਗੁਜ਼ਰ ਗਏ। ਸਿਕੰਦਰ ਨੂੰ ਵੇਤ ਨਹੀਂ ਲੱਗਣ ਦਿੱਤਾ ਪੋਰਸ। ਸਿਕੰਦਰ ਸਨੇਹ ਗੱਲੇ ਕੇ ਹਥਿਆਰ ਸੁੱਟ। ਪੋਰਸ ਆਖੇ ਸੱਟਵਾਂ ਹੈ ਤਾਂ ਸੱਟਾਂ, ਕਦੀ ਰਾਜਪੂਤ ਇੰਨੇ ਹਥਿਆਰ ਸੱਟੇ ਨੇ ਭਲਾ। ਇਹਨਾਂ ਦਿਹਾੜਿਆਂ ਵਿੱਚ ਝੜਪਾਂ ਹੁੰਦੀਆਂ ਰਹੀਆਂ। ਕਦੀ ਯੂਨਾਨੀ ਵੇਤ ਟੱਪ ਆਵੇਂ ਤੇ ਪੰਜਾਬੀ 2-4 ਮਾਰ ਲਵੇਂ, ਕਦੀ ਪੰਜਾਬੀ ਦਰਿਆ ਟੱਪ ਕੇ ਯੂਨਾਨੀ ਮਾਰ ਲੈਣ। ਇਹਨਾਂ ਝੜਪਾਂ ਵਿੱਚ ਪੋਰਸ ਦਾ ਪੁੱਤਰ ਵੀ ਮਰੀ ਗਿਆ। ਸਿਕੰਦਰ ਸੋਚਿਆ, ਜਿਹੜੇ ਏਲਚੀਵਾਂ ਪੋਰਸ ਵਾਲ ਗਲੇਨਾ ਰਾਜਾ ਬਾਰੋਬ ਹੈ, ਇਹ ਗੱਲ ਨਹੀਂ ਕਰ ਸਕਦੇ, ਕਿਉਂ ਨਹੀਂ ਮੈਂ ਐਲਚੀ ਬਣ ਕੇ ਜਾਵਾਂ, ਉਹਦੇ ਨਾਲ ਰਾਜ ਗੱਲਾਂ ਕਰਾਂ। ਹਥਿਆਰ ਉਹਦੇ ਸੜ ਛੜਨੇ ਸੋ, ਐਡਾ ਘਾਟਾ ਹੋਰ ਕਿਹੜਾ ਸੋ ਕਿ ਪੁੱਤਰ ਵੀ ਮਰੀ ਗਏ ਸੋ। ਵਜ਼ੀਰ ਅਮੀਰ ਹੁੜੇਂਦੇ ਰਹਿ ਗਏ, ਸਿਕੰਦਰ ਨਾ ਜਾ। ਸਿਕੰਦਰ ਐਲਚੀਆਂ ਵਾਲੇ ਕੱਪੜੇ ਪਾਏ ਨੇ, ਖਬੜਾ ਜਿਹੀ ਤਲਵਾਰ ਲਈ ਸੋ, ਥੈੜੇ ਤਣੇ ਹੋਏ ਕਾਗਜ਼ਾਂ ਦੇ। ਸਿਕੰਦਰ ਬੇਰੇ ਨੂੰ ਆ ਵੜਿਆ ਹੈ। ਸਨੇਹਾ ਗਲਿਆ ਸੋ ਕਿ ਮੈਂ ਸਨੇਹ ਹਾਂ ਸਿਕੰਦਰ ਦਾ, ਰਾਜਾ ਪੋਰਸ ਨੂੰ ਮਿਲਣਾ ਚਾਹਨਾ। ਪੋਰਸ ਆਵਾਮ ਉਠਾ ਦਿੱਤੀ ਤੇ ਦਰਬਾਰ ਵਿੱਚ ਸਿਰਫ ਰਾਜਪੂਤ ਰਹਿ ਗਏ। ਅੜਤਲੀ ਆਖਿਆ, ਲਾਗਾ ਲਾਗਾ, ਸਲਾਮ ਕੀਤਾ। ਕੁਰਸੀ ਪਈਆ ਬਹਿ ਰਿਹਾ, ਥੈਲੇ ਵਿੱਚ ਹੱਥ ਮਾਰਿਆ ਸੋ ਤੇ ਚਿੱਠੀ ਕੱਢੀ। ਅਕੇ ਸਿਕੰਦਰ ਦੀ ਤਰਫੋਂ ਲਿਖਿਆ ਹੋਇਆ ਹੈ। ਪੋਰਸ ਦਾ ਪੰਡਤ ਵਜ਼ੀਰ ਹੋਇਆ ਹੈ, ਉਹਨੂੰ ਆਖਿਆ ਸੋ ਚਿੱਠੀ ਪੜ੍ਹ ਕੇ ਸੁਣਾ। ਪੰਡਤ ਆਖਿਆ, ਜੀ ਸਿਕੰਦਰ ਲਿਖਦਾ ਹੈ ਕਿ ਤੇਰੇ ਵਾਸਤੇ ਇਹ ਗੱਲ ਕਾਫੀ ਹੈ ਕਿ ਪੁੱਤਰ ਹਾਇਆ ਉਹ ਮਰੀ ਗਿਆ ਹੈ, ਤੂੰ ਹਥਿਆਰ ਸੜ ਛੱਡ। ਪੋਰਸ ਤੱਕਿਆ ਹੈ ਏਲਚੀ ਆਲੋਂ। ਅਕੇ ਸਨੇਹ ਕਿ ਜੀ ਕਿਸੇ ਜ਼ਮਾਨੇ ਇਹ ਗੁਲਾਮ ਰਹਿ ਚੁੱਕੇ ਨੇ। ਸਿਕੰਦਰ ਦਾ ਖਾਨਦਾਨ ਮੈਨੂੰ ਇਹਨਾਂ ਲਫ਼ਜ਼ਾਂ 'ਚੋਂ ਗੁਲਾਮੀ ਦੀ ਬੋ ਆਈ ਹੈ। ਮੇਰਾ ਪੁੱਤਰ ਜ਼ਨਾਹ ਪਿੱਛੇ ਮਾਰਿਆ ਗਿਆ ਹੈ, ਬੇਗੈਰਤੀ ਪਿੱਛੇ ਮਾਰਿਆ ਗਿਆ ਹੈ, ਚੋਰੀ ਪਿੱਛੇ ਮਾਰਿਆ ਗਿਆ ਹੈ। ਕੌਮ ਤੇ ਦਰਦੀ ਕਾਰਨ ਮਰਨਾ ਰਾਜਪੂਤ ਦਾ ਗਾਣਾ ਹੋਇਆ ਤੇ ਉਹ ਮੈਨੂੰ ਆਖਦਾ ਹੈ ਕਿ ਤੇਰੇ ਕਾਰਨ ਨਸੀਹਤ ਦਾ ਵਕਤ ਹੈ। ਪੁੱਤਰ ਦੀ ਲਾਸ਼ ਹੀ ਤਾਂ ਮੈਨੂੰ ਆਦੀ ਹੋਈ, ਬਾਬਾ ਜਿਸ ਰਾਹ ਤੇ ਮੈਂ ਮੋਇਆ ਤੂੰ ਵੀ ਮਾਰ, ਵੱਡਾ ਕਮੀਨਾ ਹੈ ਤੇਰਾ ਬਾਦਸ਼ਾਹ। ਏਲਚੀ ਉੱਠਿਆ ਹੈ, ਤਲਵਾਰ ਮਿਆਨ ਤੋਂ ਛੇਕ ਕੇ ਕੁਰਸੀ ਉੱਤੇ ਠੋਕੀ ਸੂ। ਆਖਿਓ ਹੁਣ ਸਦਾਇਆ ਹੀ, ਮੈਂ ਹਾਂ ਉਹਦਾ ਨਿਮਕ ਖਵਾਰ, ਮੇਰੇ ਹੁੰਦਿਆਂ ਮਤ ਕਬੀਨਾ ਸੱਦੇ।